व्यूअर्स वेलकम बैक इन आवर प्रोग्राम जी। डॉक्टर साहब ਸਾਡੇ ਕੋਲ ਅਗਲਾ YouTube ਕਮੈਂਟ ਵੀਰ ਮਨਜਿੰਦਰ ਸਿੰਘ ਕੈਂਥ ਜੀ ਦਾ ਸਾਡੀ ਖਾਲਿਸਤਾਨ ਬਾਰੇ ਖੋਖਲੀ ਬੈਂਸ ਦੇ ਹਵਾਲੇ ਵਾਲੀ ਵੀਡੀਓ ਤੇ ਆਇਆ ਹੈ। ਮਨਜਿੰਦਰ ਸਿੰਘ ਜੀ ਇਹ ਲਿਖਦੇ ਹਨ, ਬੇਸ਼ੱਕ ਆਪ ਜੀ ਦੇ ਜਵਾਬ ਦਰੁਸਤ ਨੇ, ਪਰ ਆ ਵੀ ਧਿਆਨ ਚ ਲਿਆਉਣ ਦੀ ਲੋੜ ਹੈ ਕਿ ਜੇਕਰ ਪੰਜਾਬ ਨੂੰ ਅਲੱਗ ਕਰਕੇ ਖਾਲਿਸਤਾਨ ਬਣਾਇਆ ਜਾਂਦਾ ਹੈ ਤਾਂ ਕੀ ਸਾਰੇ ਸਿੱਖ ਜੋ ਪੰਜਾਬ ਵਿੱਚ ਨਹੀਂ ਰਹਿੰਦੇ ਆਪਣੇ ਘਰ ਉਜਾੜ ਕੇ ਖਾਲਿਸਤਾਨ ਵੱਲ ਚਾਲੇ ਪਾਉਣਗੇ? ਜੇ ਤੁਹਾਡਾ ਜਵਾਬ ਹਾਂ ਹੈ ਤਾਂ ਇਹ ਕਿੱਥੋਂ ਤੱਕ ਸਹੀ ਹੈ? ਜੇ ਤੁਹਾਡਾ ਜਵਾਬ ਨਹੀਂ ਹੈ ਤਾਂ ਪੰਜਾਬ ਵਿੱਚ ਕਿੰਨੇ ਕੁ ਸਿੱਖ ਹਨ, ਕਿੰਨੀ ਕੁ ਸਿੱਖੀ ਕਾਇਮ ਹੈ? ਫਿਰ ਜਿਹੜੇ ਹੋਰ ਧਰਮਾਂ ਦੇ ਵੀਰ ਭੈਣਾਂ ਰਹਿੰਦੇ ਹਨ ਉਹ ਕਿੱਥੇ ਜਾਣਗੇ? ਕੀ ਲੋਕਾਂ ਦਾ ਫਿਰ ਉਹੀ ਹਾਲ ਹੋਵੇਗਾ ਜੋ 1947 ਚ ਭਾਰਤ ਪਾਕਿਸਤਾਨ ਬਣਨ ਵੇਲੇ ਹੋਇਆ ਸੀ? ਹੋਰ ਵੀ ਕਈ ਮੁੱਦੇ ਹਨ ਜਿਨ੍ਹਾਂ ਤੇ ਵਿਚਾਰ ਕਰਨੀ ਬਣਦੀ ਹੈ। ਜੀ ਡਾਕਟਰ ਸਾਹਿਬ। ਵੀਰ ਮਨਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਆਪਣਾ ਕਮੈਂਟ ਦਿੱਤਾ ਹੈ ਜੀ। ਔਰ ਇਹ ਇਨ ਰਿਸਪੌਂਸ ਹੈ ਜਿਹੜੀ ਇੱਕ ਅਸੀਂ ਡਿਸਕਸ਼ਨ ਕੀਤੀ ਸੀ ਕਿ ਵੀ ਇਹ ਜਿਹੜੇ ਬਹੁਤ ਸਾਰੇ ਹੌਲੋ ਸਖਣੇ ਜੇ ਬੇਮਤਲਬ ਜੇ ਆਰਗੂਮੈਂਟ ਦਿੱਤੇ ਜਾਂਦੇ ਨੇ, ਵੈਸੇ ਮੇਰਾ ਖਿਆਲ ਹੈ ਉਸ ਦੇ ਵਿੱਚ ਵੀ ਕੁਝ ਨੁਕਤੇ ਜਿਹੜੇ ਇਹਨਾਂ ਨੇ ਉਠਾਏ ਨੇ ਉਹਨਾਂ ਦਾ ਜਵਾਬ ਹੋਏਗਾ, ਪਰ ਮੈਂ ਫਿਰ ਵੀ ਇਨ ਬਰੀਫ ਕਹਿਣਾ ਚਾਹਾਂਗਾ। ਉਹਨਾਂ ਨੂੰ ਲੱਗਾ ਕਿ ਵੀ ਸਾਡਾ ਜਵਾਬ ਦਰੁਸਤ ਹੈ ਕਿ ਭਾਈ ਖਾਲਿਸਤਾਨ ਜ਼ਰੂਰੀ ਹੈ ਔਰ ਇਸ ਬਾਰੇ ਬੇਮਤਲਬ ਬੇਮਾਨਾ ਬਹਿਸ ਨਹੀਂ ਹੋਣੀ ਚਾਹੀਦੀ। ਸੋ ਮੈਂ ਸਮਝਦਾ ਵੀ ਜੇ ਜਵਾਬ ਦਰੁਸਤ ਹੈ ਔਰ ਉਹਨਾਂ ਨੂੰ ਵੀ ਲੱਗਦਾ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ, ਤਾਂ ਫਿਰ ਜਿਹੜੇ ਇਤਰਾਜ਼ ਉਹਨਾਂ ਨੂੰ ਲੱਗਦੇ ਨੇ ਉਹਦੇ ਤੇ ਅਸੀਂ ਬਹੁਤ ਵਾਰ ਗੱਲ ਕੀਤੀ ਹੈ ਔਰ ਬਹੁਤ ਸਾਰਾ ਇੰਨਾ ਕੁ ਮਟੀਰੀਅਲ ਹੁਣ 3 ਸਾਲ 'ਚ ਹੈ, ਥੋੜ੍ਹੀ ਬਹੁਤ ਵੀ ਕੋਈ ਸਰਚ ਕਰੇ ਤਾਂ ਉਹਨਾਂ ਨੂੰ ਜਿਹੜਾ ਵੀ ਉਹਨਾਂ ਦਾ ਸਵਾਲ ਜਾਂ ਕੁਐਰੀ ਹੈ ਉਹਦਾ ਜਵਾਬ ਮਿਲ ਜਾਏਗਾ। ਜੀ ਦੇਖੋ, ਅਸੀਂ ਹਮੇਸ਼ਾ ਹੀ ਇਸ ਗੱਲ ਦੇ ਲਈ ਇੱਕ ਸਿੰਪਲ ਗੱਲ ਕਹਿੰਦੇ ਹਾਂ ਕਿ ਅਸੀਂ ਕੋਈ ਵੀ ਸਿਆਸੀ ਉਥਲ-ਪੁਥਲ ਜਾਂ ਆਵਾਜਾਈ ਜਾਂ ਮਾਈਗ੍ਰੇਸ਼ਨ ਜਾਂ ਇਸ ਕਿਸਮ ਦੇ ਹੱਕ 'ਚ ਨਹੀਂ। ਔਰ ਇਹ ਗੱਲ ਸਿਰਫ ਮੈਂ ਆਪਣੇ ਤੌਰ ਦੇ ਉੱਤੇ 15-16 ਹਜ਼ਾਰ ਮੀਲ ਦੂਰ ਬੈਠ ਕੇ ਨਹੀਂ ਕਹਿ ਰਿਹਾ, ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਵੀ ਬੜਾ ਸਪਸ਼ਟ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕਰਨ ਦੇ ਇੱਛਕ ਹੈ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਡਿਜ਼ਾਇਰ ਹੈ ਕਿ ਜਿਵੇਂ ਸਿਵਲਾਈਜ਼ਡ ਸਭ ਜਿਹੜੇ ਲੋਕ ਨੇ, ਮੁਲਕ ਨੇ, ਉਹ ਇੱਕ ਸੱਭਿਅਕ ਤਰੀਕੇ ਨਾਲ ਆਪਸੀ ਵਖਰੇਵੇਂ ਜਾਂ ਆਪਸੀ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਨੇ, ਜਿਵੇਂ ਕੈਨੇਡਾ ਨੇ 2 ਵਾਰ 1980 ਚ 1995 ਚ ਕਿਊਬੈਕ ਦੇ ਵਿੱਚ ਜਿਹੜਾ ਹੈ ਉਹ ਕਰਵਾ ਕੇ ਜਿਹੜੀ ਰੈਫਰੈਂਡਮ ਜਾਂ ਪਲੇਬਿਸਾਈਟ ਡਿਸਾਈਡ ਕੀਤਾ, ਲੋਕਾਂ ਨੇ ਕੈਨੇਡਾ ਨਾਲ ਹੀ ਰਹਿਣਾ ਚਾਹਿਆ। ਹੁਣ ਇਹੀ ਕੈਨੇਡਾ ਸਰਕਾਰ ਜੇ ਕਿਊਬੈਕ ਦੇ ਉੱਤੇ ਟੈਂਕ ਚਾੜ ਦਿੰਦੀ, ਕੋਈ ਹੋਰ ਕਰਦੀ, ਤੇ ਫਿਰ ਫਤਵਾ ਵੀ ਇਹੀ ਹੁੰਦਾ ਕਿ ਭਾਈ ਅਸੀਂ ਨਾਲ ਨਹੀਂ ਰਹਿਣਾ। ਜੀ ਇਹੀ ਹਾਲ ਸਕਾਟਲੈਂਡ ਦੇ ਹਵਾਲੇ ਨਾਲ ਹੈ। ਹਾਲਾਂਕਿ ਸਕਾਟਲੈਂਡ ਦੀ 400 ਸਾਲ ਪਹਿਲਾਂ ਦੀ ਸਾਈਕੋ ਹਿਸਟਰੀ ਇਸ ਕਿਸਮ ਦਾ ਟਕਰਾਅ ਉਹਨਾਂ ਦਾ ਰਿਹਾ, ਲੇਕਿਨ ਦੋਨੋਂ ਹੀ ਜਿਹੜੀਆਂ ਪਾਰਟੀਆਂ ਸੀ ਕੇਂਦਰ ਵਾਲੀਆਂ, ਲੇਬਰ ਵੀ ਔਰ ਕੰਜ਼ਰਵੇਟਿਵ ਵੀ, ਉਹਨਾਂ ਦੇ ਪੋਲੀਟੀਸ਼ੀਅਨਸ ਉੱਥੇ ਜਾ ਕੇ ਕਨਵਿੰਸ ਕਰਨ ਤੇ ਲੱਗੇ ਹੋਏ ਸੀ ਸਕਾਟਿਸ਼ ਲੋਕਾਂ ਨੂੰ ਕਿ ਤੁਹਾਡਾ ਇੰਗਲੈਂਡ ਦੇ ਨਾਲ ਰਹਿਣਾ ਤੁਹਾਡੇ ਫਾਇਦੇ 'ਚ ਹੈ, ਸਾਡੇ ਵੀ ਫਾਇਦੇ 'ਚ ਹੈ, ਤੁਹਾਡੇ ਵੀ ਫਾਇਦੇ 'ਚ ਹੈ। ਔਰ ਲੋਕਾਂ ਨੇ ਅਲਟੀਮੇਟਲੀ ਮੈਜੋਰਿਟੀ ਨੇ ਇਸ ਗੱਲ ਨੂੰ ਮੰਨਿਆ, ਕੋਈ ਸਕਾਟਲੈਂਡ ਅਲੱਗ ਹੋਣ ਦੇ ਹੱਕ 'ਚ ਫਤਵਾ ਨਹੀਂ ਆਇਆ। ਸੋ ਮੈਂ ਸਮਝਦਾ ਹਾਂ ਵੀ ਜੇ ਇਹੀ ਪਾਰਟ, ਜਦੋਂ ਅਸੀਂ ਖਾਲਿਸਤਾਨ ਇੱਕ ਰੋਲ ਮਾਡਲ ਕੰਟਰੀ ਦੀ ਗੱਲ ਕਰਦੇ, ਸਾਡੇ 'ਚ ਨਹੀਂ ਹੈ ਕਿ ਕੋਈ ਟਰਾਂਸਫਰ ਆਫ ਪਾਪੂਲੇਸ਼ਨ ਹੋਏ ਕਿ ਇੱਧਰਲੇ ਜਿਹੜੇ ਹਿੰਦੂ ਨੇ ਉਹ ਬਾਹਰ ਚਲੇ ਜਾਣ, ਬਾਹਰਲੇ ਸਿੱਖ ਆ ਜਾਣ। ਹੁਣ ਇਹ ਡਿਪੈਂਡ ਕਰਦਾ ਹੈ ਸਿਸਟਮ ਦੇ ਉੱਤੇ ਕਿ ਉਹ ਬੈਠ ਕੇ ਗੱਲਬਾਤ ਦੀ ਟੇਬਲ ਤੇ ਆਇਡੈਂਟੀਫਾਈ ਕਰਕੇ ਉਹਦੇ ਥੋੜਾ ਬਹੁਤ ਲੈਣ ਦੇਣ ਵੀ ਹੋ ਸਕਦਾ, ਜਿਵੇਂ ਅਸੀਂ ਇਕੱਲੇ ਪੰਜਾਬ ਦੇ ਹਵਾਲੇ ਨਾਲ ਨਹੀਂ। ਜਦੋਂ ਅਸੀਂ ਅਨੰਦਪੁਰ ਦਾ ਮਤਾ ਵੀ ਪੜ੍ਹਿਆ ਸੀ, ਕਿਵੇਂ ਗੰਗਾਨਗਰ ਜ਼ਿਲ੍ਹੇ ਦੀਆਂ ਕਿਹੜੀਆਂ ਤਹਿਸੀਲਾਂ, ਅੰਬਾਲਾ, ਪਿਹੋਵਾ, ਲਾਡਵਾ, ਸਿਰਸਾ, ਨਾਲਾਗੜ੍ਹ, ਉਹ ਆਇਡੈਂਟੀਫਾਈ ਕੀਤੇ ਹੋਏ ਨੇ ਸਿੱਖ ਬੈਲਟਸ। ਹੋ ਸਕਦਾ ਉਹਨਾਂ ਚੋਂ ਵੀ ਕੁਝ ਹਿੱਸਿਆਂ ਦੇ ਵਿੱਚ ਥੋੜੀ ਬਹੁਤ ਐਜ ਹਿੰਦੂ ਪੋਪੂਲੇਸ਼ਨ ਦਾ ਹੋਏ, 55-45 ਹੋਏ, ਇਸੇ ਤਰ੍ਹਾਂ ਕੁਝ ਉਹਨਾਂ ਦੇ ਇਲਾਕੇ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ। ਸੋ ਇਹ ਸਾਰੀ ਗੱਲਬਾਤ ਜੇ ਇੰਡੀਅਨ ਗਵਰਨਮੈਂਟ ਬੰਗਲਾਦੇਸ਼ ਨਾਲ 1971-72 ਤੋਂ ਬਾਅਦ 50 ਸਾਲ ਬਾਅਦ ਜਿਹੜਾ ਉਹ ਜ਼ਮੀਨ ਦਾ ਪੋਪੂਲੇਸ਼ਨ ਦਾ ਆਦਾਨ ਪ੍ਰਦਾਨ ਕਰ ਸਕਦੀ ਹੈ, 50,000 ਤੋਂ ਜ਼ਿਆਦਾ ਨੂੰ ਇੰਡੀਅਨ ਸਿਟੀਜ਼ਨਸ਼ਿਪ ਦੇ ਸਕਦੀ ਹੈ, ਉਹਨਾਂ ਨੂੰ ਜਿਹੜਾ 10 ਗੁਣਾ ਜ਼ਿਆਦਾ ਇਲਾਕਾ ਦੇ ਕੇ ਉਹਨਾਂ ਤੋਂ ਥੋੜਾ ਲੈ ਸਕਦੀ ਹੈ, ਤੇ ਸਿੱਖ ਤਾਂ ਉਸ ਧਰਤੀ ਦੇ ਪੁੱਤਰ ਨੇ ਜਿਨ੍ਹਾਂ ਨੇ ਉਸ ਧਰਤੀ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਸੋ ਮੈਂ ਸਮਝਦਾ ਵੀ ਜੇ
ਕੋਈ ਚੰਗੀ ਗੁੱਡਵਿਲ ਵਾਲੀ ਲੀਡਰਸ਼ਿਪ ਕਦੇ ਵੀ ਦਿੱਲੀ ਤਖਤ ਤੇ ਆਏਗੀ ਤੇ ਸਿੱਖਾਂ ਨੂੰ, ਔਰ ਅਲਟੀਮੇਟਲੀ ਅਸੀਂ ਉਸ ਧਰਤੀ ਨੂੰ ਚੁੱਕ ਕੇ ਉੱਪਰ ਤਾਂ ਨਹੀਂ ਲੈ ਜਾਣਾ ਜੀ। ਡੀਲ ਵਪਾਰਕ ਡੀਲ ਹੋਏ, ਜੇ ਅਸੀਂ ਵਪਾਰ ਕਰਨਾ ਹੈ ਜਾਂ ਵਾਘਾ ਪਾਰ ਹੈ ਪਾਕਿਸਤਾਨ ਤੋਂ ਲੈ ਕੇ ਸੈਂਟਰਲ ਏਸ਼ੀਅਨ ਮਾਰਕੀਟ ਹੈ, ਜਾਂ ਜਮਨਾ ਪਾਰ ਹੈ, ਗੰਗਾ ਜਮਨਾ ਕਲਚਰ ਦੇ ਪਾਰ ਸਾਊਥ ਤੱਕ ਸਾਡੀ ਮਾਰਕੀਟ ਹੈ। ਉਹ ਅਸੀਂ ਫੂਡ ਗ੍ਰੇਨ ਵਾਲੇ ਇੱਕ ਬਹੁਤਿਆਤ ਵਾਲਾ ਹਿੱਸਾ ਹੈ, ਐਗਰੀਕਲਚਰ ਹਾਰਟੀਕਲਚਰ, ਇਹ ਸਾਡੇ ਸਟਰੋਂਗ ਪੁਆਇੰਟ ਹੋਣਗੇ। ਸੋ ਇਸ ਗੱਲ ਨੂੰ 47 ਦਾ ਦੌਰ ਉਹਦੀ ਤੀਸਰੀ ਪਾਰਟੀ ਵਿੱਚ ਬੈਠੀ ਸੀ, ਔਰ ਅੰਗਰੇਜ਼ਾਂ ਨੇ ਪਹਿਲਾਂ ਸਤੰਬਰ 1948 ਦੇ ਵਿੱਚ ਫ੍ਰੀ ਕਰਨਾ ਸੀ, ਜਾਣਾ ਸੀ। ਇਹੀ ਪਾਰਟ ਪੀਸਫੁਲੀ ਵੀ ਹੋ ਸਕਦਾ ਸੀ, ਭਾਵੇਂ ਆਦਾਨ ਪ੍ਰਦਾਨ ਹੀ ਹੋਇਆ, ਲੇਕਿਨ ਕਿਉਂਕਿ ਉਹਨਾਂ ਨੇ ਤਾਂ ਕੋਈ ਗੋਰਾ ਨਹੀਂ ਮਰਿਆ 47 ਦੀ ਸਿਵਲ ਵਾਰ 'ਚ, ਹਿੰਦੂ ਸਿੱਖ ਮੁਸਲਮਾਨ ਹੀ ਮਰੇ, ਉਹਨਾਂ ਦਾ ਕੀ ਇੰਟਰਸਟ ਸੀ। ਸੋ ਅਸੀਂ ਸਮਝਦੇ ਹਾਂ ਵੀ ਰਾਦਰ ਜੇ ਕੋਈ ਸਿਆਣੀ ਲੀਡਰਸ਼ਿਪ ਇਸ ਐਂਗਲ ਤੋਂ ਦੇਖੇਗੀ ਕਿ ਸਿੱਖਾਂ ਨੇ ਹੁਣ ਇੰਡੀਅਨ ਸਟੇਟ ਨਾਲ ਨਹੀਂ ਰਹਿਣਾ, ਜੂਨ 84 ਤੱਕ ਆਟੋਨਮੀ, ਵੱਧ ਅਧਿਕਾਰ, ਇਹ ਉਹ ਆਨੰਦਪੁਰ ਦਾ ਮਤਾ ਇਹ ਸੀ। ਹੁਣ ਜ਼ਾਹਰ ਹੈ ਕਿ ਨੋ ਮੈਟਰ, ਔਰ ਇਹਨੂੰ ਜੇ ਰਜਨੀਸ਼ ਵਰਗਾ ਜਿਹੜਾ ਬੰਦਾ ਹੈ ਉਹ ਸਮਝ ਸਕਦਾ ਇਸ ਗੱਲ ਨੂੰ ਕਿ ਜਦੋਂ ਤੱਕ ਇਸ ਪਲੈਨਟ ਤੇ ਇੱਕ ਵੀ ਸਿੱਖ ਜਿਉਂਦਾ ਹੈ ਉਹ ਰਾਜ ਕਰੇਗਾ, ਖਾਲਸਾ ਪੜ੍ਹਦਾ ਹੈ ਤੇ ਉਹਨੇ ਆਪਣੇ ਰਾਜ ਲਈ ਜਿਹੜਾ ਹੈ ਉਹ ਸੰਕਲਪ ਕਰਨਾ, ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦਾ। ਸੋ ਮੈਂ ਸਮਝਦਾ ਵੀ ਇਸ ਬਹਿਸ ਦਾ ਕੋਈ ਮਤਲਬ ਨਹੀਂ ਹੈ। ਅਸੀਂ ਟ੍ਰਾਂਸਫਰ ਆਫ ਪਾਪੂਲੇਸ਼ਨ ਨਹੀਂ ਚਾਹੁੰਦੇ। ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਦੇ ਵਿੱਚ ਸਾਰੇ ਹੀ ਜਿਹੜੇ ਉਸ ਦੇ ਨਾਗਰਿਕ ਨੇ, ਆਫ ਕੋਰਸ ਸਿੱਖ ਧਰਮ ਦਾ ਪ੍ਰਫੁੱਲਤ ਹੋਣਾ, ਸਿੱਖ ਵੈਲਿਊਜ਼ ਦਾ ਸੁਰੱਖਿਅਤ ਹੋਣਾ, ਸਾਡੇ ਸੱਭਿਆਚਾਰ ਦਾ ਸੁਰੱਖਿਅਤ ਹੋਣਾ, ਇਹ ਕਾਰਨ ਨੇ ਖਾਲਿਸਤਾਨ ਬਣਾਉਣ ਦੇ। ਪਰ ਅਸੀਂ ਸਮਝਦੇ ਹਾਂ ਵੀ ਖਾਲਿਸਤਾਨ 'ਚ ਸਾਰੇ ਹੀ ਸ਼ਹਿਰੀ, ਉਹ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਪਾਰਸੀ ਹੋਣ, ਬੋਧੀ ਹੋਣ, ਜੈਨੀ ਹੋਣ, ਕੁਝ ਵੀ ਨਾ ਹੋਣ, ਉਹਨਾਂ ਦਾ ਕੋਈ ਵੀ ਫੇਥ ਨਾ ਹੋਏ, ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ ਖਾਲਿਸਤਾਨ ਇੱਕ ਖੁਸ਼ਹਾਲੀ ਦਾ ਔਰ ਇੱਕ ਰੋਲ ਮਾਡਲ ਕੋਐਗਜ਼ਿਸਟੈਂਸ ਦਾ ਜੋ ਜੈ ਸਿੱਖਾਂ ਨੇ 18ਵੀਂ ਸਦੀ 'ਚ ਦਿੱਤਾ ਹੈ, ਜਿੱਥੇ, ਔਰ ਇਹ ਕੱਲ ਹੀ ਮੈਂ ਸੁਣ ਰਿਹਾ ਸੀ ਕਿਸੇ ਨੇ ਕਿਹਾ ਜੀ ਕਿਤੇ ਦੁਨੀਆ 'ਚ ਦੇਖਿਆ ਵੀ 100 ਸਾਲ ਇੱਕ ਕੌਮ ਪਰਸੀਕਿਊਟ ਹੋਈ ਹੋਏ, 100 ਸਾਲ ਉਹਨਾਂ ਦੇ ਘੱਲੂਘਾਰੇ ਹੋਏ ਹੋਣ, ਔਰ ਦੂਜਾ, ਔਰ 100 ਸਾਲ ਬਾਅਦ ਉਹ ਪਾਵਰ 'ਚ ਆਏ ਔਰ ਉਹਦੇ 'ਚ ਕੋਈ ਰਿਵੈਂਜ ਨਾ ਹੋਏ, ਉਹ ਪਾਵਰ ਸ਼ੇਅਰ ਕਰ ਰਹੇ ਹੋਏ ਉਹਨਾਂ ਨਾਲ, ਹੋਰ ਕੀ ਸਬੂਤ ਚਾਹੀਦੇ ਨੇ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਮਨਜਿੰਦਰ ਸਿੰਘ ਜੀ ਦਾ, ਪਰ ਮੈਂ ਸਮਝਦਾ ਵੀ ਫੋਕਸ ਇਸ ਗੱਲ ਤੇ ਹੁਣ ਕਰੀਏ ਕਿ ਜੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਜੀ ਰੌਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।